ਸੋ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਹੁਣ ਬੀਬੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਲਾਮ ਵਾਲੇਕੁਮ, ਵਾਲੇਕੁਮ ਸਲਾਮ। ਹਾਂਜੀ ਖਰੀਅਤ ਜੀ 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 ਵਾਲੇਕੁਮ ਅਸਲ ਸਲਾਮ। ਚ ਸੁਣ ਕੇ ਨਾ ਜੋ ਤੁਹਾਡੇ ਵੱਲੋਂ ਕਿ ਆਏ ਨੇ ਹਾਂਜੀ ਜਿਨ੍ਹਾਂ ਦੇ ਪਿੱਛੇ ਸੀ ਸਾਰਾ ਕੁਝ ਹੈ ਉਹਨਾਂ ਦਾ ਸੀ ਜੀ। ਉਹ ਨਾਲ ਵਾਲੇ ਘਰ ਚ ਮੈਂ ਕਿ ਦੇਖਣ ਆਈ ਹਾਂ ਕਿ ਹਾਂਜੀ ਹਾਂਜੀ ਤੁਹਾਡਾ ਕੀ ਨਾਮ? ਮੇਰਾ ਨਾਮ ਜੀ ਨਸੀਮ ਸਫੀਆ ਹੈ। ਉਹਦੇ ਵੈਸੇ ਪੱਪੀ ਕਹਿੰਦੇ ਨੇ ਸਾਰੇ। ਪੱਪੀ ਹਾਂਜੀ ਕੱਚੇ ਨਾਂ ਵਧੀਆ ਹੁੰਦੇ ਨੇ। ਆ ਬਸ ਉਹੀ ਕਿ ਸਾਰੇ ਕਹਿੰਦੇ ਨਸੀਮ ਸਫੀਆ ਤਾਂ ਕਿਸੇ ਨੂੰ ਨਹੀਂ ਪਤਾ। ਜੀ ਜੀ ਉਹ ਤੁਹਾਡਾ ਕੀ ਹਾਲ ਹੈ? ਖੁਸ਼ ਹੋ? ਬਹੁਤ ਹੀ ਵਧੀਆ ਹੋ ਗਿਆ ਹਾਲ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਆਪਣੇ ਪਿੰਡ ਚ ਆਈ ਹਾਂ ਮੈਂ, ਇਹ ਮੇਰਾ ਪਿੰਡ ਸੀ, ਸਾਨੂੰ ਵੀ ਇਸ ਮੇਰੇ ਤਰ੍ਹਾਂ ਹੀ ਬਜ਼ੁਰਗਾਂ ਦਾ ਪਿੰਡ ਸੀ। ਬਿਲਕੁਲ ਖੁਸ਼ੀ ਹੁੰਦੀ ਮੈਂ ਆਪਣੇ ਘਰ ਆ ਗਈ ਹਾਂ। ਮੈਂ ਆਪਣੇ ਬਜ਼ੁਰਗਾਂ ਨੂੰ ਮਿਲਣਾ ਚਾਹਨੀ ਹਾਂ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਕਿਉਂਕਿ ਸਾਰੇ ਤੇ ਫੌਤ ਹੋ ਗਏ ਨੇ ਤੇ ਉਹ ਇਹ ਕਿ ਜੇਕਰ ਕੋਈ ਨਜ਼ਰ ਆ ਜਾਂਦਾ ਉਹਨਾਂ ਦਾ ਦੋਸਤ, ਕੋਈ ਉਹਨਾਂ ਦਾ ਭਾਈ, ਕੋਈ ਕਲਾਸ ਫੈਲੋ ਤੇ ਬਹੁਤ ਦਿਲੀ ਖੁਸ਼ੀ ਹੁੰਦੀ ਹੈ ਉਹਨਾਂ ਦਾ ਮਿਲ ਕੇ। ਤੇ ਅੱਜ ਮੇਰੇ ਆਪਣੇ ਨਾਨੀ ਦੇ ਪਿੰਡ ਗਈ ਆ ਤੇ ਉੱਥੋਂ ਵੀ ਮਿੱਟੀ ਲਈ ਹੈ ਤੇ ਮੈਂ ਅੱਜ ਇਸ ਪਿੰਡ ਦੀ ਵੀ ਮਿੱਟੀ ਆਪਣੇ ਵਾਪਸ ਲੈ ਕੇ ਜਾਣੀ ਹੈ। ਜਦੋਂ ਮੈਂ ਆਪਣੇ ਫਾਦਰ ਸਾਹਿਬ ਤੇ ਮਦਰ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਮੈਂ ਆਪਣੇ ਪਿੰਡ ਆਈ ਆ ਤੇ ਉਹਨਾਂ ਦੀ ਇੱਕੋ ਹੀ ਗੁਜ਼ਾਰਿਸ਼ ਸੀ ਕਿ ਉਸ ਪਿੰਡ ਦੀ ਮਿੱਟੀ ਲੈ ਕੇ ਆਉਣਾ ਤੇ ਮੈਂ ਅੱਜ ਇਸ ਪਿੰਡ ਦੀ ਮਿੱਟੀ ਲੈ ਕੇ ਜਾਵਾਂਗੀ ਆਪਣੇ ਨਾਲ। ਤੁਸੀਂ ਮਿੱਟੀ ਲੈ ਕੇ ਜਾਓ ਤੇ ਉਹਨਾਂ ਨੂੰ ਵੀ ਤੁਸੀਂ ਲੈ ਕੇ ਆਣਾ ਸੀ ਨਾ। ਉਹ ਥੋੜੇ ਬਜ਼ੁਰਗ ਹੋ ਗਏ ਨੇ ਹੁਣ। ਬਜ਼ੁਰਗ ਹੋ ਗਏ ਨੇ ਹਾਂਜੀ ਤੇ ਕੋਈ ਗੱਲ ਨਹੀਂ। ਹੁਣ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਗੱਡੀਆਂ, ਜਹਾਜ਼, ਸਾਰਾ ਕੁਝ ਆ ਜਾਂਦਾ ਹੈ। ਵੀਲ ਚੇਅਰ ਤੇ ਬਿਠਾ ਕੇ ਬੰਦਾ ਲੈ ਜਾਂਦਾ ਉਹਨਾਂ ਨੂੰ। ਹਾਂਜੀ ਇੰਨੇ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਇੰਨਾ ਪਿਆਰ ਹੈ ਕਿਉਂਕਿ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੂੰ ਸ਼ੌਕ ਸੀ ਇੰਡੀਆ ਜਾਣ ਦਾ। ਜੀ 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 ਜਿੱਥੋਂ ਆਏ ਸਨ, ਉੱਥੋਂ ਆਏ ਸਨ ਇੱਧਰ ਤੇ ਉਹਨਾਂ ਨੂੰ ਸ਼ੌਕ ਸੀ ਕਿ ਅਸੀਂ ਉੱਧਰ ਜਾਈਏ ਕਿਸੇ ਤਰੀਕੇ। ਸਲਾਮ ਵਾਲੇਕੁਮ ਬੀਬੀ ਜੀ, ਕੀ ਹਾਲ? ਠੀਕ ਠਾਕ ਹੋ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ? ਬਸ ਵਧੀਆ। ਅੰਦਰ ਹੀ ਮਿਲਣਾ। ਅੱਛਾ ਅਸੀਂ ਉਹਨਾਂ ਨੂੰ ਅੰਦਰ ਮਿਲ ਲੈਣੇ ਆ। ਮੇਰੇ ਖਿਆਲ ਚ ਪ੍ਰੇਅਰ ਕਰ ਰਹੇ ਨੇ। ਠੀਕ ਨਹੀਂ ਹੈ ਨਾ, ਇੱਧਰ ਨਾ ਬੈਠੇ ਕੁਰਾਨ ਪਾਕ ਪੜ੍ਹ ਰਹੇ ਨੇ। ਫਿਰ ਮੈਂ ਡਿਸਟਰਬ ਨਹੀਂ ਕਰਨਾ। ਨਹੀਂ ਕੋਈ ਐਸੀ ਗੱਲ ਨਹੀਂ। ਨਾਲ ਜਾਓ ਚਲੋ ਬੁਲਾ ਰਹੇ ਨੇ ਕੋਈ ਐਸੀ ਗੱਲ ਨਹੀਂ। ਹਾਂਜੀ ਸਲਾਮ ਵਾਲੇਕੁਮ ਬੀਬੀ ਜੀ। ਇਹ ਇਸ ਘਰ ਦੀ ਸਭ ਤੋਂ ਛੋਟੀ ਨੂੰਹ ਨੇ, ਬਹੂ ਨੇ। ਬਿਲਕੁਲ ਠੀਕ ਠਾਕ। ਤੁਸੀਂ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ? ਹਾਂਜੀ ਦਿਹਾੜੀ ਚਲ ਗਈ ਹੁਣ ਤੁਸੀਂ ਫੇਰ ਬਸ ਲਾਈਟ ਚਲੀ ਜਾ ਰਹੀ ਹੈ। ਬਸ ਬਹੁਤ ਵਧੀਆ। ਰੁਕ ਗਿਆ ਜੀ ਰਾਤ ਇੱਥੇ ਰੱਖ ਲਓ। ਰੱਖ ਲਓ। ਤੁਸੀਂ ਹਮੇਸ਼ਾ ਨਹੀਂ ਆ ਜਾਓਗੇ। ਇੱਕ ਰਾਤ ਦੀ ਕਿਹੜੀ ਗੱਲ ਹੈ? ਜਦੋਂ ਰੂਹਾਂ ਦਾ ਪਿਆਰ ਹੁੰਦਾ ਨਾ ਫਿਰ ਭਾਵੇਂ ਤੁਸੀਂ ਇੱਥੇ ਰਾਤ ਰਵੋ ਜਾਂ ਅਸੀਂ ਇੱਥੇ ਰਾਤ ਰਹੀਏ, ਇੱਕੋ ਹੀ ਗੱਲ ਹੈ। ਇੱਕੋ ਹੀ ਗੱਲ ਹੈ। ਇੱਕੋ ਹੀ ਗੱਲ ਹੈ। ਤੁਸੀਂ ਇੱਥੇ ਖੁਸ਼ੀ ਨਾਲ ਰਵੋ, ਹਾਂ ਖੁਸ਼ੀ ਨਾਲ ਰਵੋ, ਬਹੁਤ ਆਬਾਦ ਰਵੋ, ਹਾਂਜੀ ਖੁਸ਼ ਰਵੋ। ਅੱਲਾਹ ਤੁਹਾਨੂੰ ਵੀ ਖੁਸ਼ੀ ਚ ਰੱਖੇ। ਬਹੁਤ ਬਹੁਤ ਸ਼ੁਕਰੀਆ ਦੁਆਵਾਂ ਦੇ ਨਾਲ ਸਾਡੇ ਮਿਲਣ ਨਾਲ ਬਲਕਿ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਮਿਲਣ ਨਾਲ। ਜੀ ਜੀ ਅੱਗੇ ਵੀ ਤੁਸੀਂ 2-4 ਦਫਾ ਆਏ ਜੇ ਤੇ ਕਦੀ ਅਸੀਂ ਸਕੂਲ ਹੋਣਾ, ਕਦੀ ਕਿਤੇ ਹੋਣਾ, ਸਾਨੂੰ ਪਤਾ ਹੀ ਬਾਅਦ ਚ ਚੱਲਦਾ। ਜੀ ਹੁਣ ਇੱਧਰ ਹੀ ਇਹ ਮੇਰੀ ਨਾਨੀ ਦਾ ਘਰ ਜੇ। ਜੀ ਇਹ ਮੇਰੀ ਮਾਮੀ ਨੇ ਸਾਰਿਆਂ ਤੋਂ ਛੋਟੀ। ਅੱਛਾ ਹਾਂਜੀ ਇਹਨਾਂ ਉੱਤੋਂ ਹੀ ਵਹਾ ਲਿਆ ਸਾਰਾ ਢਾਹ ਢੂ ਕੇ ਦੇ ਬਣਾਇਆ ਕਿਉਂਕਿ ਇਹਨਾਂ ਦਾ ਆਪਣਾ ਜੋ ਸੀ ਇਹਨਾਂ ਦਾ ਤਾਂ ਆਪਣਾ ਸੀ ਚਵਾਰਾ। ਇਹ ਚਵਾਰੇ ਵਾਲੇ ਮਸ਼ਹੂਰ ਨੇ ਜੀ ਸਾਰੇ ਪਿੰਡ ਇਸ ਚੋਂ। ਚੁਬਾਰੇ 'ਚ ਕਿਤੇ ਪਹਿਲਾਂ ਪੱਖਾ ਵੀ ਉੱਪਰ ਲੱਗਾ ਹੁੰਦਾ ਸੀ। ਪਤਾ ਨਹੀਂ, ਉਹ ਸਾਡੀ ਨਾਨੀ ਅੰਮੀ ਨੂੰ ਪਤਾ ਹੋਣਾ ਹੈ, ਕਿਸੇ ਨੂੰ ਹੋਰ ਸਾਨੂੰ ਵੈਸੇ ਨਹੀਂ ਪਤਾ ਉਸ ਚੀਜ਼ ਦਾ। ਤੇ ਇਹ ਸੀ ਕਿ ਮਮਟੀ ਵੀ ਬਣੀ ਸੀ ਉੱਪਰ ਤੇ ਚਵਾਰਾ ਸੀ ਤੇ ਸਾਰਾ ਪਿੰਡ ਇਹਨਾਂ ਨੂੰ ਚਵਾਰੇ ਵਾਲੇ ਦੇ ਨਾਂ ਤੋਂ ਜਾਣਦੇ ਜੀ। ਜੀ 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 ਕੋਈ ਹੋਰ ਚਵਾਰਾ ਨਹੀਂ ਸੀ ਨਾ ਐਸੇ ਹੀ ਚਵਾਰਾ। ਇਸ ਘਰ ਦੇ ਵਿੱਚ ਮਤਲਬ ਹੁਣ ਇਹਨੂੰ ਜ਼ਿਆਦਾ ਘਰ, ਇੱਕ ਘਰ ਚੋਂ ਜ਼ਿਆਦਾ ਘਰ ਬਣ ਗਏ ਨੇ। ਡਿਵਾਈਡ ਹੋ ਗਏ ਨੇ ਸਾਰੇ, ਮਤਲਬ ਕਿ ਜਿਹੜੇ ਮੇਰੇ ਮਾਮੂ ਸਨ ਸਾਰੇ ਉਹ ਸਾਰੇ ਫੌਤ ਹੋ ਗਏ ਨੇ। ਅੱਗੋਂ ਮਾਮੂਆਂ ਦੇ ਬੱਚੇ ਨੇ, ਮਾਮੀਆਂ ਨੇ ਮੇਰੀਆਂ, ਉਹ ਵੀ 2 ਰਹਿ ਗਈਆਂ ਨੇ। ਬਾਕੀ ਅੱਲਾਹ ਤਾਲਾ ਇਹਨਾਂ ਨੂੰ ਯਾਦ ਕਰੇ, ਸਾਰੇ ਬੱਚੇ ਨੇ ਅੱਗੋਂ ਉਹ ਸਭ ਲੈਦਾ ਆਪਦੇ। ਹਾਂਜੀ ਤੋਂ ਢਾਹ ਕੇ ਫਿਰ ਇਸ ਤਰ੍ਹਾਂ ਬਣਾਉਣਾ ਪੈ ਗਿਆ ਨਾ। ਠੀਕ ਠੀਕ ਠੀਕ। ਮਤਲਬ ਜ਼ਿਆਦਾ ਪਰਿਵਾਰ ਅਲੱਗ-ਅਲੱਗ ਕਰ। ਹਾਂਜੀ ਪਰਿਵਾਰ ਅਲੱਗ-ਅਲੱਗ ਕਰ। ਜੀ 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 ਜੀ। ਉਹ ਵੀ ਕੋਠੇ ਨੂੰ ਵਹਾ ਲਿਆ। ਅੱਛਾ ਮੈਂ ਕੋਠੇ ਤੋਂ ਹੀ ਵਹਾ। ਚਲੋ ਪੱਪੀ ਜੀ ਕੋਠਾ ਵਿਖਾ ਕੇ ਲੈ। ਓਕੇ ਬੀਜੀ। ਕੋਠੇ ਤੇ ਜਾ ਕੇ ਦੇਖ। ਛਾਤੇ ਦਾ ਯਾਰ अस्सलाम वालेकुम जी सारिਆਂ ਨੂੰ। सत श्री अकाल।